ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਸੀਂ ਪੰਜਾਬ ਭਾਰਤ ਦੀਆਂ ਜਿਹੜੀਆਂ ਖਬਰਾਂ ਆ ਉਹਨਾਂ ਦੀਆਂ ਮੁੱਖ ਖਬਰਾਂ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਸਾਡੇ ਨਾਲ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਬਲਤੇਜ ਪੰਨੂ ਜੀ ਪਟਿਆਲੇ ਤੋਂ, ਅਤੇ ਜੁੜ ਚੁੱਕੇ ਨੇ ਸਾਡੇ ਨਾਲ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ। ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਮੇਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 4082722500 4082722500। ਇਸ ਦੇ ਨਾਲ ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰੀਜ਼ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਅਤੇ ਨਵਜੋਤ ਕੌਰ ਕਲੋਟੀ ਜੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ ਸਟੂਡੀਓ ਦਾ 4087227698 4087227698 ਦੇ ਉੱਤੇ। ਅਤੇ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਬਲਤੇਜ ਪੰਨੂ ਜੀ, ਸ਼ੁਰੂ ਕਰਦੇ ਹਾਂ। ਪੰਜਾਬ ਭਾਜਪਾ ਦੇ ਜਿਹੜੇ ਆਗੂ ਨੇ, ਮੁਖੀ ਉਹਨਾਂ ਦੇ ਨੇੜਲੇ ਜਿਹੜੇ ਉਹ ਕੜਿੱਕੀ 'ਚ ਫਸ ਰਹੇ ਨੇ। ਐਕਚੁਅਲੀ ਇਸ ਤਰ੍ਹਾਂ ਹੈ ਜੀ, ਇਹ ਕਰ ਤਾਂ ਕਾਫੀ ਦੇਰ ਤੋਂ ਜਿਹੜਾ ਰਹੇ ਨੇ ਇਸ ਮਾਮਲੇ ਦੇ ਵਿੱਚ ਚਰਚਿਤ ਤਾਂ ਹੁੰਦੇ ਰਹੇ ਨੇ, ਪਰ ਫਸੇ ਇਸ ਕਰਕੇ ਨਹੀਂ ਕਿ ਜਿਹੜੀ ਸਿਆਸੀ ਨੇੜਤਾ ਸੀ ਕਮਲ ਸ਼ਰਮਾ ਦੇ ਨਾਲ, ਉਹਦਾ ਲਾਹਾ ਲੈ ਕੇ ਹਰ ਵਾਰੀ ਜਿਹੜਾ ਜੀ ਇਹ ਨਿਕਲ ਜਾਂਦੇ ਰਹੇ ਨੇ ਜੀ। ਹੁਣ ਥੋੜ੍ਹੀ ਜਿਹੀ ਪ੍ਰੋਬਲਮ ਇਹ ਆ ਗਈ ਕਿ ਜਿਹੜੇ ਇੱਥੇ ਆਫੀਸਰ ਜਿਹੜੇ ਗਏ ਨੇ ਹਰਦਿਆਲ ਸਿੰਘ ਮਾਨ ਹੋਰੀ, ਸ਼ਾਇਦ ਉਹਦੀ ਵਜ੍ਹਾ ਕਰਕੇ ਹੋ ਗਿਆ ਜੀ ਕਿ ਗੱਲ ਜਿਹੜੀ ਕਿਸੇ ਪਾਸੇ ਲੱਗੀ ਨਹੀਂ। ਤੇ ਹੁਣ ਹੈਰੋਇਨ ਤੇ ਨਜਾਇਜ਼ ਅਸਲਾ ਰੱਖਣ ਦੇ ਦੋਸ਼ ਦੇ ਵਿੱਚ ਨਾਮਜ਼ਦ ਇੱਕ ਪਰਿਵਾਰ ਜਿਹੜਾ ਸੀਗਾ ਜੀ, ਉਹਦੇ ਮੈਂਬਰਾਂ ਨੂੰ ਪੁਲਿਸ ਕੇਸ ਦੇ ਵਿੱਚੋਂ ਕਢਵਾਉਣ ਲਈ 15 ਲੱਖ ਰੁਪਏ ਵਸੂਲਣ ਦੇ ਦੋਸ਼ ਦੇ ਵਿੱਚ ਜਿਹੜਾ ਜੀ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਤੇ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ ਜੁਗਰਾਜ ਸਿੰਘ ਕਟੋਰਾ, ਤੇ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਜਿਹੜਾ ਜੀ ਜਸਵੀਰ ਸਿੰਘ ਉਰਫ ਜਿੰਮੀ ਸੰਧੂ, ਜਿਹੜਾ ਕਿ ਕਮਲ ਸ਼ਰਮਾ ਦਾ PA ਆ, ਇਹ ਦੋਨੋਂ ਜਿਹੜੇ ਆ ਜੀ ਇਸ ਮਾਮਲੇ 'ਚ ਫਸ ਗਏ ਤੇ ਬਕਾਇਦਾ ਤੌਰ ਦੇ ਉੱਤੇ ਇਹਨਾਂ ਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਹੋ ਗਿਆ। ਇਹ ਜਿੰਮੀ ਸੰਧੂ ਵਾਲਾ ਮਾਮਲਾ ਪਹਿਲਾਂ ਵੀ ਭਖਿਆ ਸੀਗਾ, ਇਹ ਸੁਨੀਲ ਜਾਖੜ ਹੋਰਾਂ ਨੇ ਚੁੱਕਿਆ ਸੀਗਾ ਕੁਝ ਸਮਾਂ ਪਹਿਲਾਂ, ਤੇ ਇਹਦਾ ਜਿਹੜਾ ਸੀਗਾ ਜੀ ਚਰਚਾ ਵਿਧਾਨ ਸਭਾ ਦੇ ਵਿੱਚ ਵੀ ਹੋਇਆ ਸੀਗਾ। ਪਰ ਉਦੋਂ ਕਿਉਂਕਿ ਜਿਵੇਂ ਦੱਸਿਆ ਕਿ ਨੇੜਤਾ ਉਹਦੀ ਕਮਲ ਸ਼ਰਮਾ ਦੇ ਨਾਲ ਸੀਗੀ, ਕਮਲ ਸ਼ਰਮਾ ਉਹਦੀ ਬੇਸ਼ੱਕ ਕਿਸੇ ਮਾਮਲੇ ਦੇ ਵਿੱਚ ਆਪ ਤੱਕ ਕੰਟਰੋਵਰਸ਼ੀਅਲ ਨਹੀਂ ਰਹੇ, ਪਰ ਕੰਟਰੋਵਰਸੀਜ਼ ਉਹਨਾਂ ਦੇ ਨਾਲ ਜੁੜਦੀਆਂ ਕਈ ਨੇ ਜੀ। ਕਈ ਵਾਰੀ ਆਪਾਂ ਉਹਦੇ ਇਸ਼ਾਰੇ 'ਚ ਵੀ ਜਿਹੜਾ ਦੀ ਉਹ ਦੱਸਿਆ। ਜਿੰਮੀ ਸੰਧੂ ਤੇ ਸਣੇ ਲਖਵਿੰਦਰ ਸਿੰਘ ਉਰਫ ਲੱਖਾ, ਗੁਰਚਰਨ ਸਿੰਘ, ਇਹਨਾਂ ਦੇ ਖਿਲਾਫ ਜਿਹੜਾ ਦੀ ਇਹ ਪਰਚਾ ਦਰਜ ਕੀਤਾ ਗਿਆ। DSP ਹੈੱਡਕੁਆਟਰ ਬਲਵਿੰਦਰ ਸਿੰਘ ਸੇਖੋਂ, ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਜੁਗਰਾਜ ਸਿੰਘ ਕਟੋਰਾ, ਇਹਨੂੰ ਪਰਚੇ ਦੇ ਵਿੱਚ ਸਿੱਧੇ ਤੌਰ ਤੇ ਨਾਮਜ਼ਦ ਤੇ ਇਹਨੂੰ ਜਿਹੜਾ ਜੀ ਉਹ ਕੀਤਾ ਗਿਆ। ਜੇ ਦੋਸ਼ੀ ਪਾਏ ਜਾਂਦੇ ਨੇ ਤੇ ਇਹ ਜਿਹੜੇ ਜੀ ਕੁੜੀਕੀ ਦੇ ਵਿੱਚ ਤਾਂ ਕਾਫੀ ਜ਼ਿਆਦਾ ਜਿਹੜਾ ਜੀ ਉਹ ਇਹ ਫਸ ਸਕਦੇ ਨੇ। ਜਿਹੜੀਆਂ ਵੱਖ-ਵੱਖ ਵਿਰੋਧੀ ਧਿਰਾਂ ਨੇ, ਉਹਨਾਂ ਨੇ ਇਹ ਕਿਹਾ ਕਿ ਕਮਲ ਸ਼ਰਮਾ ਜਿਹੜਾ ਜੀ ਉਹ ਅਸਤੀਫਾ ਦੇਵੇ ਹੁਣ ਇਸ ਮਾਮਲੇ ਤੇ, ਜਦੋਂ ਕਿ ਭਾਜਪਾ ਦਾ ਜਿਹੜਾ ਬਿਆਨ ਹੈ ਉਹ ਇਹ ਕਹਿੰਦਾ ਜੀ ਅਸੀਂ ਤਾਂ ਨੈਤਿਕਤਾ ਦੇ ਆਧਾਰ ਦੇ ਉੱਤੇ ਪਹਿਲਾਂ ਹੀ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਸੀਗਾ ਤੇ ਇਹਨਾਂ ਤੋਂ ਅਸਤੀਫੇ ਲੈ ਲਏ ਸੀਗੇ। ਜਿੰਮੀ ਸੰਧੂ ਦੇ ਖਿਲਾਫ ਮਾਮਲਾ ਜੂਨ ਦੇ ਪਹਿਲੇ ਹਫ਼ਤੇ ਦਾ, ਇਹ ਅਗਸਤ ਦਾ ਜਿਹੜਾ ਜੀ ਉਹ ਪਹਿਲਾ ਹਫ਼ਤਾ ਵੀ ਬੀਤ ਗਿਆ। ਇਹ ਜਿਹੜੀ ਨੈਤਿਕਤਾ ਸੀ 2 ਮਹੀਨੇ ਚੇਤੇ ਨਹੀਂ ਆਈ। ਜਦੋਂ ਪਰਚਾ ਦਰਜ ਹੋ ਗਿਆ ਤੇ ਉਦੋਂ ਜਿਹੜੀ ਹੈ ਜੀ ਉਹ ਨੈਤਿਕਤਾ ਚੇਤੇ ਆ ਰਹੀ ਆ ਕਿ ਅਸੀਂ ਤਾਂ ਨੈਤਿਕਤਾ ਦੇ ਆਧਾਰ ਦੇ ਉੱਤੇ ਜਿਹੜਾ ਸੀਗਾ ਜੀ ਉਹ ਇਹਨਾਂ ਨੂੰ ਪਹਿਲਾਂ ਹੀ ਜਿਹੜਾ ਕੱਢ ਦਿੱਤਾ ਸੀਗਾ ਜੀ। ਹੁਣ ਕਿਸੇ ਤਰੀਕੇ ਦੇ ਨਾਲ ਇਹਦੇ ਉੱਤੇ ਪਾਣੀ ਜਿਹੜਾ ਜੀ ਉਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮਾਮਲਾ ਸਹੀ ਪੁੱਛੋ ਤਾਂ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਵਾਹਵਾ ਭਖ ਪਿਆ ਜੀ। ਜੀ ਤੇ ਅਗਲੀ ਗੱਲ ਕਰੀਏ, ਧਰੁਵ ਦਈਆ ਜਿਹੜੇ ਅਫਸਰ ਨੇ, ਉਹਨਾਂ ਨੇ ਔਰਬਿਟ ਬੱਸ ਘੇਰੀ ਆ ਤੇ ਕਾਫੀ ਚਰਚਾ ਦਾ ਵਿਸ਼ਾ ਬਣ ਗਏ ਆ ਵੀ ਹਰ ਇੱਕ ਗਲੀ ਮੁਹੱਲੇ ਦੇ ਵਿੱਚ। ਐਕਚੁਅਲੀ ਧਰੁਵ ਦਈਆ ਜਿਹੜੇ ਨੇ ਜੀ ਇਹ ਜਿਹੜੇ ਆਫਿਸਰ ਨੇ ਜੀ, ਉਹ ਆਫਿਸਰ ਨੇ ਜਿਨ੍ਹਾਂ ਨੇ ਆਪਣਾ ਸਮਾਨ ਪੈਕ ਰੱਖਿਆ ਹੀ ਹੁੰਦਾ ਕਿ ਇਹ ਨਹੀਂ ਪਤਾ ਕਿ ਉਹਨਾਂ ਦੀ ਬਦਲੀ ਕਦੋਂ ਕਿਹੜੇ ਟਾਈਮ ਜਿਹੜੀ ਆ ਜੀ ਉਹ ਹੋ ਜਾਣੀ ਆ ਜੀ। ਤੁਹਾਨੂੰ ਯਾਦ ਹੋਣਾ ਕਿ ਇੱਕ ਜੱਜ ਸਾਹਿਬ ਦੀ ਕਾਰ ਗਲਤ ਜਗ੍ਹਾ ਤੇ ਪਾਰਕ ਸੀਗੀ, ਧਰੁਵ ਦਈਆ ਹੋਰਾਂ ਨੇ ਉਹਦਾ ਚਲਾਨ ਕੱਟਤਾ ਤੇ ਉਹਨਾਂ ਦੀ ਬਦਲੀ ਪਿੱਛੇ ਜੇ ਕੀਤੀ ਸੀਗੀ ਲੁਧਿਆਣੇ ਤੋਂ ਦਸੂਹੇ, ਤੇ ਹੁਣ ਦਸੂਹੇ ਜਾ ਕੇ ਉਹ ਫੇਰ ਚਰਚਿਤ ਹੋ ਗਏ ਨੇ।
ASP ਦਸੂਹਾ ਜਿਹੜੇ ਧਰੁਵਦਾਈਆ ਨੇ, ਉਹਨਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਚੱਲ ਰਹੀ ਔਰਬਿਟ ਕੰਪਨੀ ਦੀ ਬੱਸ ਨੂੰ ਆਪਣੇ ਕਬਜ਼ੇ 'ਚ ਲਿਆ। ਦਾਈਆ ਨੇ ਤੇ ਨਾਕਾ ਇੱਕ ਲਾਇਆ ਹੋਇਆ ਸੀਗਾ ਜੀ ਦਸੂਹਾ ਬੱਸ ਅੱਡੇ ਦੇ ਨੇੜੇ। ਲੁਧਿਆਣੇ ਤੋਂ ਪਠਾਨਕੋਟ ਜਾ ਰਹੀ ਔਰਬਿਟ ਕੰਪਨੀ ਦੀ ਬੱਸ ਜਿਹੜੀ ਸੀਗੀ ਜੀ, ਉਹਨੂੰ ਚੈਕਿੰਗ ਲਈ ਰੋਕਿਆ ਤੇ ਬੱਸ ਦਾ ਡਰਾਈਵਰ ਜਿਹੜਾ ਸੀਗਾ ਆਪਦਾ ਲਾਇਸੈਂਸ, ਬੱਸ ਦੀ ਕਾਗਜ਼ ਪੱਤਰ, ਕੋਈ ਦਸਤਾਵੇਜ਼ ਜਿਹੜੇ ਨਹੀਂ ਦਿਖਾ ਸਕਿਆ, ਜਿਹਦੇ ਕਰਕੇ ਬੱਸ ਨੂੰ ਕਬਜ਼ੇ ਵਿੱਚ ਲਿਆ ਗਿਆ ਜੀ। ਔਰ ਜਿਹੜਾ ਇਹਨਾਂ ਦੇ ਵੱਲੋਂ ਇਹ ਬੱਸ ਜਿਹੜੀ ਇਹਦੇ ਛੱਡੀ ਨਹੀਂ ਗਈ, ਇਹ ਜਿਹੜੀ ਥਾਣੇ ਦੇ ਵਿੱਚ ਜਿਹੜੀ ਹੈ ਜੀ ਉਹ ਖੜੀ ਹੈ। ਹੁਣ ਇਹ ਨਹੀਂ ਪਤਾ ਜੀ ਕਿ ਬੱਸ ਜਿਹੜੀ ਹੈ ਜੀ ਉਹ ਛੱਡਣ ਤੋਂ ਪਹਿਲਾਂ ਦਾਈਆ ਸਾਹਿਬ ਜਿਹੜੇ ਨੇ ਉਹ ਕਿਸੇ ਹੋਰ ਜਗ੍ਹਾ ਨਹੀਂ ਪਹੁੰਚੇ ਜਾਂਦੇ, ਜਿਹੜੇ ਜੀ ਉਹਨਾਂ ਦੀ ਟਰਾਂਸਫਰ ਕਰਕੇ। ਪਰ ਇਉਂ ਹੈ ਜੀ ਕਿ ਇਸ ਤਰ੍ਹਾਂ ਦੇ ਜਿਹੜੇ ਆਫੀਸਰ ਹੁੰਦੇ ਨੇ, ਕੁਛ ਇੱਕ ਹੈਗੇ ਨੇ ਅੱਜ ਵੀ ਜਿਹੜੇ ਵਿਸਲ ਬਲੋਅਰ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਨੇ, ਕਿ ਨਾ ਤਾਂ ਉਹ ਜਿਹੜੀ ਆਪਣੀ ਆਦਤ ਛੱਡਦੇ ਨੇ ਤੇ ਨਾ ਸਰਕਾਰਾਂ ਜਿਹੜੀਆਂ ਜੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਤੋਂ ਛੱਡਦੀਆਂ ਨੇ। ਹੁਣ ਉਹਨਾਂ ਦੇ ਅਹੁਦੇ ਤੋਂ ਤਾਂ ਹਟਾਉਣ ਤੋਂ ਰਹੇ, ਬਦਲੀ ਕਰ ਦੇਣਗੇ ਨਾ ਵੱਧ ਤੋਂ ਵੱਧ। ਉਹ ਤਾਂ ਮੇਰਾ ਖਿਆਲ ਅਕਸਰ ਹੀ ਇਹ ਗੱਲ ਕਹਿੰਦੇ ਹੁੰਦੇ ਨੇ ਇਹੋ ਜਿਹੇ ਬੰਦੇ, ਕਿ ਅਸੀਂ ਸਮਾਨ ਉਹਨਾਂ ਕੀ ਖੋਲੀ ਦਾ ਜਿੰਨਾ ਕੁ ਜ਼ਰੂਰੀ ਹੁੰਦਾ, ਬਾਕੀ ਪੈਕ ਹੀ ਰੱਖੀ ਦਾ, ਵੀ ਦੁਬਾਰਾ ਕਿਹੜਾ ਪੈਕ ਕਰੂਗਾ ਫਿਰ। ਜੀ 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 ਜੀ। ਤੇ ਅਗਲੀ ਗੱਲ ਕਰਦੇ ਹਾਂ, ਪੰਜਾਬ ਦੇ ਕਾਲਜਾਂ ਦੇ ਜਿਹੜੇ ਸਿੱਖਿਆ ਉਹ ਗੰਭੀਰ ਸੰਕਟ ਦੇ ਵਿੱਚ। ਐਕਚੁਅਲੀ ਸੰਕਟ ਕਿੱਥੇ ਨਿਗਾ, ਪਰ ਇਹ ਆ ਕਿ ਜਿਵੇਂ ਸਕੂਲਾਂ ਦੇ ਵਿੱਚ ਡੱਕ ਲਿਆ ਜਾਂਦਾ ਕਿ ਜਿਹੜਾ ਕੋਈ ਪਹੁੰਚੇ ਨਾ ਕਾਲਜ ਤੱਕ, ਪਰ ਸ਼ਾਇਦ ਜਿਹੜੇ ਪੰਜਾਬ ਦੇ ਸਟੂਡੈਂਟ ਉਹ ਵੀ ਢੀਠ ਨੇ, ਉਹ ਪਹੁੰਚ ਜਾਂਦੇ ਫਿਰ ਕਾਲਜਾਂ ਤੱਕ, ਤੇ ਕਾਲਜਾਂ 'ਚ ਅੱਗੋਂ ਜਿਹੜਾ ਦੀ ਉਹ ਰੋਕਣ ਦੇ ਯਤਨ ਪੂਰੇ ਹੁੰਦੇ ਰਹਿੰਦੇ ਨੇ। ਪੰਜਾਬ ਦੀ ਕਾਲਜ ਸਿੱਖਿਆ ਵੀ ਇਸ ਵੇਲੇ ਗੰਭੀਰ ਸੰਕਟ ਦੇ ਵਿੱਚੋਂ ਲੰਘ ਰਹੀ ਹੈ ਜੀ। ਸੂਬੇ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਸ ਦੇ ਵਿੱਚ ਪੱਕੇ ਟੀਚਰਾਂ ਦੀਆਂ ਅੱਧੇ ਤੋਂ ਵੱਧ ਅਸਾਮੀਆਂ ਜਿਹੜੀਆਂ ਉਹ ਖਾਲੀ ਪਈਆਂ ਨੇ। 3 ਪ੍ਰਾਈਵੇਟ ਕਾਲਜ ਇੱਦਾਂ ਦੇ ਨੇ ਜਿਸ ਵਿੱਚ ਕੋਈ ਪੱਕਾ ਟੀਚਰ ਨਹੀਂ ਹੈ, ਜਿਹੜਾ ਪ੍ਰੋਫੈਸਰ ਨਹੀਂ ਹੈ। ਅਦਾਲਤੀ ਦਖਲ ਤੋਂ ਬਾਅਦ ਵੀ ਇਸ ਪ੍ਰਬੰਧ 'ਚ ਸੁਧਾਰ ਹੋਣ ਦੇ ਆਸਾਰ ਜਿਹੜੇ ਉਹ ਨਹੀਂ ਬਣ ਰਹੇ। ਕਾਲਜਸ ਦੇ ਵਿੱਚ ਐਡਹੌਕ ਤੇ ਠੇਕੇ ਤੇ ਅਧਿਆਪਕ ਰੱਖ ਕੇ ਕੰਮ ਜਿਹੜਾ ਦੀ ਉਹ ਤੁੱਕਾ ਚਲਾਇਆ ਜਾ ਰਿਹਾ। ਇਹ ਅਧਿਆਪਕ ਜਿਹੜੇ ਨੇ 8 ਮਹੀਨੇ ਤੋਂ ਬਹੁਤ ਘੱਟ ਤਨਖਾਹਾਂ ਦੇ ਉੱਤੇ ਕੰਮ ਕਰਦੇ ਨੇ, ਇਸ ਕਰਕੇ ਉਹਨਾਂ ਦੀ ਪੜ੍ਹਾਉਣ ਦੇ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਹੈ। ਕਾਲਜਸ ਦੇ ਮਾੜੇ ਨਤੀਜੇ ਆਉਣ ਦਾ ਇਹ ਵੀ ਇੱਕ ਜਿਹੜਾ ਦੀ ਉਹ ਕਾਰਨ ਹੈ। ਸਰਕਾਰੀ ਤੇ ਪ੍ਰਾਈਵੇਟ ਕਾਲਜਸ ਦੇ ਵਿੱਚ ਵਿਦਿਆਰਥੀਆਂ ਦੀ ਸਾਲ 1980 ਦੀ ਗਿਣਤੀ ਨੂੰ ਆਧਾਰ ਮੰਨ ਕੇ ਪ੍ਰੋਫੈਸਰ ਦੀਆਂ ਅਸਾਮੀਆਂ ਦਿੱਤੀਆਂ ਗਈਆਂ ਸੀਗੀਆਂ। ਉਸ ਸਮੇਂ ਪ੍ਰਾਈਵੇਟ ਕਾਲਜਾਂ ਦੇ ਵਿੱਚ 3566 ਅਸਾਮੀਆਂ ਦਿੱਤੀਆਂ ਗਈਆਂ ਸੀਗੀਆਂ, ਤੇ ਸਰਕਾਰੀ ਕਾਲਜਾਂ ਨੂੰ 1800 ਅਧਿਆਪਕਾਂ ਦੀਆਂ ਜਿਹੜੀਆਂ ਅਸਾਮੀਆਂ ਸੀਗੀਆਂ ਉਹ ਉਸ ਟਾਈਮ ਦੇ ਉੱਤੇ ਦਿੱਤੀਆਂ ਗਈਆਂ ਸੀ। ਜੇ ਉਦੋਂ ਦੀ ਗਿਣਤੀ ਜਿਹੜੀ ਹੈ ਉਹ ਲਾਈਏ, ਪਰ ਅਧਿਆਪਕਾਂ ਦੇ ਰਿਟਾਇਰ ਹੋਣ, ਨਵੀਂ ਭਰਤੀ ਨਾ ਹੋਣ ਕਰਕੇ 13 ਦੇ ਵਿੱਚ ਪ੍ਰਾਈਵੇਟ ਕਾਲਜਸ ਦੇ ਵਿੱਚ ਜਿਹੜੇ ਨੇ ਜੀ ਉਹਨਾਂ ਦੀ ਗਿਣਤੀ ਅਧਿਆਪਕਾਂ ਦੀ 1925 ਤੇ ਸਰਕਾਰੀ ਕਾਲਜਾਂ ਦੇ ਵਿੱਚ 1100 ਦੇ ਕਰੀਬ ਜਿਹੜੀ ਹੈ ਜੀ ਉਹ ਰਹਿ ਗਈ ਹੈ। ਸੋ ਜਿਹੜੇ ਪੰਜਾਬ ਦੇ ਵਿੱਚ 168 ਪ੍ਰਾਈਵੇਟ ਕਾਲਜ ਨੇ, ਜਿਨ੍ਹਾਂ ਦੇ ਵਿੱਚੋਂ 32 ਜਿਹੜੇ ਜੀ ਉਹ ਅਨਏਡਡ ਜਿਹੜੇ ਕਾਲਜ ਨੇ, ਜਿਨ੍ਹਾਂ ਨੂੰ ਕੋਈ ਜਿਹੜੀ ਉਹ ਤਨਖਾਹ ਨਹੀਂ ਮਿਲਦੀ। ਸੋ ਇਹ ਮੇਰਾ ਕਰਕੇ ਜਿਹੜਾ ਜੀ ਇਹ ਕਾਲਜਸ ਦੇ ਵਿੱਚ ਵੀ ਹੁਣ ਹੋ ਰਿਹਾ। ਸਕੂਲਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿਸ ਕਿਸਮ ਦੀ ਜਿਹੜੀ ਪੜ੍ਹਾਈ ਹੈ, ਜਿਸ ਲੈਵਲ ਦੀ ਉਹ ਚੱਲ ਰਹੀ ਹੈ। ਸੋ ਕਾਲਜਸ ਦੀ ਜਿਹੜੀ ਪੜ੍ਹਾਈ ਹੈ ਉਹ ਵੀ ਇਸ ਵੇਲੇ ਤੁਸੀਂ ਇਹ ਕਹਿ ਲਓ ਕਿ ਉਸ ਜਗ੍ਹਾ ਦੇ ਉੱਤੇ ਖੜੀ ਹੈ ਜੀ, ਜਿਹਨੂੰ ਕਿਹਾ ਜਾਂਦਾ ਹੈ ਕਿ ਕੰਧੀ ਉੱਤੇ ਰੁਕਣਾ ਵਾਲੀ ਗੱਲ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਉੱਥੇ ਅੱਤਵਾਦੀ ਫੜਿਆ ਗਿਆ ਸੀ ਜੰਮੂ ਕਸ਼ਮੀਰ ਦੇ ਵਿੱਚ, ਉਹਦੇ ਪਰਿਵਾਰ ਨੇ ਆਖਿਆ ਵੀ ਸਾਡੀ ਜਾਨ ਨੂੰ ਖਤਰਾ। ਐਕਚੁਅਲੀ ਜੀ ਜਿਹੜਾ ਪਾਕਿਸਤਾਨ ਹੈ ਉਹ ਤਾਂ ਡਿਨਾਈ ਕਰ ਰਿਹਾ ਜੀ। ਪਾਕਿਸਤਾਨ ਕਹਿੰਦਾ ਹੈ ਕਿ ਨਾਵੇਦ ਜਿਹੜਾ ਜੀ ਉਹ ਸਾਡਾ ਕੋਈ ਇੱਥੋਂ ਦਾ ਸ਼ਹਿਰੀ ਨਹੀਂ ਗਾ। ਵਿਦੇਸ਼ ਦਫ਼ਤਰ ਦਾ ਜਿਹੜਾ ਤਰਜਮਾਨ ਹੈ ਸਈਦ ਕਾਜ਼ੀ ਖਲੀਲੁੱਲਾ, ਉਹਨੇ ਭਾਰਤ ਨੂੰ ਜਿਹੜੀ ਹੈ ਜੀ ਇਹ ਗੱਲ ਲਿਖਤੀ ਰੂਪ ਦੇ ਵਿੱਚ ਆਖੀ ਹੈ ਕਿ ਸਾਡਾ ਉਹ ਜਿਹੜਾ ਉਹ ਬੰਦਾ ਨਹੀਂ ਗਾ ਜੀ। ਔਰ ਜਿਹੜੇ ਪਾਕਿਸਤਾਨੀ ਨੈਸ਼ਨਲ ਡਾਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਟੀ ਨੇ ਜਿਹੜਾ ਦੱਸਿਆ ਜੀ ਕਿ ਨਾਵੇਦ ਪਾਕਿਸਤਾਨ ਦਾ ਨਾਗਰਿਕ ਜਿਹੜਾ ਉਹ ਨਹੀਂ ਹੈਗਾ। ਔਰ ਦੂਜੇ ਪਾਸੇ ਜਿਹੜੀ ਇੱਥੋਂ ਦੀ ਇੱਕ ਪ੍ਰਮੁੱਖ ਅੰਗਰੇਜ਼ੀ ਦੀ ਅਖਬਾਰ ਹੈ ਜੀ, ਉਹਨੇ ਇਹਦਾ ਜਿਹੜਾ ਨਾਵੇਦ ਦਾ ਪਿਤਾ ਜੀ ਉਹਨੂੰ ਲੱਭ ਲਿਆ, ਔਰ ਨਾਵੇਦ ਦਾ ਜਿਹੜਾ ਪਿਤਾ ਸੀਗਾ ਉਹਦਾ ਨੰਬਰ ਲੱਭ ਕੇ ਉਹਨਾਂ ਨੇ ਉਹਦੇ ਉੱਤੇ ਜਦੋਂ ਗੱਲ ਉਹਦੇ ਨਾਲ ਕੀਤੀ ਤਾਂ ਉਹਦਾ ਜਿਹੜਾ ਫਾਦਰ ਹੈ ਮੁਹੰਮਦ ਯਾਕੂਬ, ਉਹਨੇ ਇਹ ਗੱਲ ਜਿਹੜੀ ਇਹਦੀ ਕਹੀ ਹੈ ਕਿ ਇਸ ਵੇਲੇ ਸਾਡੀ ਜਾਨ ਨੂੰ ਵੱਡਾ ਖਤਰਾ। ਉਹ ਕਹਿੰਦਾ ਕਿ ਲਸ਼ਕਰੇ ਤੈਅਬਾ ਵਾਲੇ ਜਿਹੜੇ ਜੀ ਉਹ ਇਹ ਕਹਿੰਦੇ ਆ ਕਿ ਨਾਵੇਦ ਨੂੰ ਉੱਥੇ ਮਰ ਜਾਣਾ ਚਾਹੀਦਾ ਸੀਗਾ, ਉਹਨੂੰ ਜਿਉਂਦਾ ਨਹੀਂ ਸੀ ਕਾਬੂ ਜਿਹੜਾ ਜੀ ਉਹ ਆਉਣਾ ਚਾਹੀਦਾ। ਉਹ ਕਹਿੰਦਾ ਜਿਹੜਾ ਉਹਦਾ ਪਿਤਾ ਹੈ ਮੁਹੰਮਦ ਯਾਕੂਬ ਕਿ ਇਸ ਵੇਲੇ ਲਸ਼ਕਰ ਤੇ ਫੌਜ ਜਿਹੜੀ ਆ ਉਹ ਉਹਨਾਂ ਦੇ ਪਿੱਛੇ ਹੈ, ਉਹਨਾਂ ਦੇ ਵਿੱਚੋਂ ਕੋਈ ਇੱਕ ਜਿਹੜਾ ਜੀ ਉਹ ਮਾਰ ਸਕਦਾ ਹੈ
ਬੇਸ਼ੱਕ ਇਹ ਖੁਲਾਸਾ ਜਿਹੜਾ ਦੀ ਅਖਬਾਰ ਨੇ, ਅੰਗਰੇਜ਼ੀ ਦੀ ਅਖਬਾਰ ਨੇ ਕਰ ਦਿੱਤਾ। ਉਦੋਂ ਬਾਅਦ ਇਸ ਪਰਿਵਾਰ ਦੇ ਨਾਲ ਸੰਪਰਕ ਬਣਾਉਣ ਦੀ ਕਈ ਮੀਡੀਆ ਵਾਲਿਆਂ ਨੇ ਕੋਸ਼ਿਸ਼ ਕੀਤੀ ਆ, ਪਰ ਉਹਨਾਂ ਦਾ ਫੋਨ ਜਿਹੜਾ ਦੀ ਉਹ ਕੰਟੀਨਿਊ ਸਵਿਚ ਆਫ ਹੋ ਗਿਆ ਤੇ ਨਾ ਹੁਣ ਜਿਹੜਾ ਦੀ ਇਹ ਪਤਾ ਲੱਗ ਰਿਹਾ ਕਿ ਉਹਦਾ ਪਰਿਵਾਰ ਜਿਹੜਾ ਦੀ ਉਹ ਕਿੱਥੇ ਹੈ। ਇਸ ਵੇਲੇ ਉਹਦੀ ਜਾਨ ਨੂੰ ਵੀ ਵੱਡਾ ਖਤਰਾ ਜਿਹੜਾ ਦੀ ਉਹ ਦੱਸਿਆ ਜਾ ਰਿਹਾ, ਕਿਉਂਕਿ ਇਹ ਕਿਸੇ ਤਰੀਕੇ ਦੇ ਨਾਲ ਬਚਾਉਣ ਦੀ ਕੋਸ਼ਿਸ਼ ਜਿਹੜੀ ਉਹਨੂੰ ਕਰਨਗੇ ਕਿ ਪਤਾ ਨਾ ਲੱਗੇ ਕਿ ਇਹ ਕੌਣ ਸੀਗਾ। ਪਰ ਇੱਥੇ ਇੰਨਾ ਜ਼ਰੂਰ ਹੈ ਜੀ ਕਿ ਇੱਕ ਵਾਰੀ ਤਾਂ ਜਿਹੜਾ ਦੀ ਸਾਹਮਣੇ ਲੈ ਆਂਦਾ ਗਿਆ ਜੀ ਕਿ ਆਹ ਉਹਦਾ ਫਾਦਰ ਸੀਗਾ ਜੀ। ਜੀ ਜੀ ਤੇ ਅਗਲੀ ਗੱਲ ਕਰਦੇ ਹਾਂ ਕਰਤਾਰਪੁਰ ਸਾਹਿਬ ਗੁਰਦੁਆਰਾ ਜੋ ਕਿ ਪਾਕਿਸਤਾਨ ਦੇ ਵਿੱਚ ਆ, ਉਸ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ SGPC ਕੋਲ। ਜੀ ਇਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜਾ ਔਕਾਫ ਬੋਰਡ ਹੈ ਉੱਥੋਂ ਦਾ, ਉਹਨੇ ਇਹ ਜਿਹੜਾ ਇਤਿਹਾਸਕ ਗੁਰਦੁਆਰਾ ਹੈ ਤੇ ਕਰਤਾਰਪੁਰ ਦੇ ਵਿੱਚ ਉਹਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਨੂੰ ਦੇਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਜਨਰਲ ਸਕੱਤਰ ਨੇ ਗੋਪਾਲ ਸਿੰਘ ਚਾਵਲਾ, ਉਹਨਾਂ ਨੇ ਵੀ ਇਹਦੀ ਜਿਹੜੀ ਹੈ ਜੀ ਉਹ ਪੁਸ਼ਟੀ ਕੀਤੀ ਹੈ ਕਿ ਇਹ ਜਿਹੜਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਜੀ ਉਹ ਦਿੱਤਾ ਜਾ ਰਿਹਾ ਹੈ। ਇੱਥੇ ਜਿਹੜੀ ਕਰਤਾਰਪੁਰ ਦੀ ਕਈ ਏਕੜ ਜ਼ਮੀਨ ਜਿਹੜੀ ਖਾਲੀ ਪਈ ਹੋਈ ਆ, ਜਿੱਥੇ ਕਿ ਯਾਤਰੂਆਂ ਦੇ ਵਾਸਤੇ ਸਰਾਂ ਬਣਾਉਣ ਦੀ ਤਜਵੀਜ਼ ਜਿਹੜੀ ਹੈ ਜੀ ਉਹ ਹੈਗੀ ਹੈ। ਗੁਰਦੁਆਰਾ ਕਰਤਾਰ ਸਾਹਿਬ ਦੇ ਲਾਂਘੇ ਦੇ ਬਾਰੇ ਦੇ ਵਿੱਚ ਅਜੇ ਪਤਾ ਲੱਗ ਰਿਹਾ ਕਿ ਭਾਰਤ ਤੇ ਪਾਕਿਸਤਾਨ ਸਰਕਾਰਾਂ ਇਸ ਮੁੱਦੇ ਦੇ ਉੱਤੇ ਵਿਚਾਰ ਜਿਹੜੀਆਂ ਉਹ ਕਰ ਰਹੀਆਂ ਨੇ, ਪਰ ਅਜੇ ਕਿਸੇ ਗੱਲ ਪਾਸੇ ਜਿਹੜੀ ਹੈ ਜੀ ਉਹ ਲੱਗੀ ਨਹੀਂ ਗਈ। ਕਰਤਾਰਪੁਰ ਸਾਹਿਬ ਜਿਹੜਾ ਜੀ ਇਹ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇੱਥੇ ਕਿਰਤ ਕਰਦਿਆਂ, ਖੇਤੀ ਕਰਦਿਆਂ ਜਿਹੜੇ ਉਹ ਬਿਤਾਏ ਸਨ, ਔਰ ਇਹ ਭਾਰਤੀ ਸਰਹੱਦ ਤੋਂ ਸਿਰਫ 3 ਕਿਲੋਮੀਟਰ ਦੂਰ ਹੈ। ਔਰ ਇਹਨੂੰ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਜਿਹੜਾ ਇੱਧਰ ਭਾਰਤ ਵਾਲੀ ਸਾਈਡ ਤੋਂ ਬੜਾ ਸੌਖਿਆ ਜਿਹੜਾ ਜੀ ਉਹ ਦੇਖਿਆ ਜਾ ਸਕਦਾ ਹੈ। ਇੱਥੇ ਜਿਹੜੀ ਡੇਰਾ ਸਾਹਿਬ ਦੀ ਇਮਾਰਤ ਹੈ, ਉਹਦੀ ਉਸਾਰੀ ਜਿਹੜੀ ਸੀਗੀ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਦਿੱਤੀ ਹੋਈ ਸੀ। ਸਰਨਾ ਭਰਾਵਾਂ ਦੇ ਵੱਲੋਂ ਇਹ ਕਾਰ ਸੇਵਾ ਜਿਹੜੀ ਹੈ ਜੀ ਇਹ ਕਾਰ ਸੇਵਾ ਵਾਲੇ ਬਾਬਿਆਂ ਦੇ ਰਾਹੀਂ ਜਿਹੜਾ ਉਹ ਕਰਵਾਈ ਜਾ ਰਹੀ ਸੀ। ਔਰ ਹੁਣ ਜਿਹੜਾ ਜੀ ਇਹਨੂੰ ਸਿਆਸਤੀ ਤੁਸੀਂ ਕਹਿ ਲਓ ਕਿ SGPC ਦੇ ਹੱਥ ਜਿਹੜੀ ਹੈ ਜੀ ਉਹ ਲੱਗ ਗਈ ਹੈ। ਜੇ ਤਾਂ ਸਰਾਂ ਬਣਾਉਣ ਤੱਕ ਸੀਮਿਤ ਰਹਿਣ ਤੇ ਚੰਗੀ ਗੱਲ ਹੈ, ਨਹੀਂ ਤੇ ਜਿਹੜੇ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰ ਸੇਵਾ ਵਾਲਿਆਂ ਨੂੰ ਮੂਹਰੇ ਲਾ ਕੇ ਇੱਥੇ ਪੰਜਾਬ ਦੇ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦਾ ਮਲੀਆ ਮੇਟ ਕਰਕੇ ਉੱਥੇ ਸੰਗਮਰਮਰ ਜਿਹੜਾ ਜੀ ਉਹ ਥੱਪ ਦਿੱਤਾ ਹੈ, ਉਹ ਨਾ ਹੋਵੇ ਜੀ ਕਿਤੇ ਉਸ ਪਾਸੇ ਵੱਲ ਨੂੰ ਵੀ ਹੁਣ ਇਹ ਤੁਰ ਪੈਣ ਤੇ ਪਾਕਿਸਤਾਨ ਦੇ ਵਿੱਚ ਸਥਿਤ ਅਜੇ ਵੀ ਜਿਹੜੀਆਂ ਪੁਰਾਣੀਆਂ ਪੁਰਾਤਨ ਇਮਾਰਤਾਂ ਨੇ ਜਿਹੜੀਆਂ ਸਿੱਖ ਧਰਮ ਦੇ ਨਾਲ ਸੰਬੰਧਿਤ ਨੇ, ਉਹਨਾਂ ਨੂੰ ਵੀ ਕਿਤੇ ਢਾਉਣ ਨਾ ਤੁਰ ਪੈਣ ਜੀ। ਜੀ ਅਗਲੀ ਗੱਲ ਕਰਦੇ ਹਾਂ, ਸੂਰਜ ਸਿੰਘ ਖਾਲਸਾ ਹੋਣਾ ਨੇ ਪਾਣੀ ਪੀਣਾ ਸ਼ੁਰੂ ਕੀਤਾ ਤੇ ਨਾਲ ਕਾਫੀ ਉਹਨਾਂ ਦੀ ਕਮੇਟੀ ਦੇ ਜਾਂ ਉਹਨਾਂ ਦੇ ਜਿਹੜੇ ਸਮਰਥਕਾਂ ਨੂੰ ਫੜੋ ਫੜਾਈ ਵੀ ਹੋਈ। ਜੀ ਜਿਹੜੇ ਸੂਰਜ ਸਿੰਘ ਖਾਲਸਾ ਹੋਰੀ ਨੇ ਜੀ ਕੱਲ ਕੀਤਾ ਸੀ ਕਿ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਰਿਹਾਈ ਮਾਫ ਕਰਨਾ ਜਿਹੜੀ ਹਸਪੀਟਲ ਤੋਂ ਛੁੱਟੀ ਜਿਹੜੀ ਆ ਜੀ ਉਹ ਹੋ ਗਈ ਆ। ਔਰ ਇਸ ਛੁੱਟੀ ਤੋਂ ਬਾਅਦ ਉਹ ਆਪਣੇ ਪਿੰਡ ਹਸਨਪੁਰ ਚਲੇ ਗਏ ਨੇ ਜੀ। ਉੱਥੇ ਜਾ ਕੇ ਉਹਨਾਂ ਨੇ ਜਿਹੜਾ ਜੀ ਪਾਣੀ ਤੇ ਨਿੰਬੂ ਪਾਣੀ ਜਿਹੜਾ ਜੀ ਉਹ ਪੀਣਾ ਸ਼ੁਰੂ ਕੀਤਾ। ਜਿਹੜੇ ਸੂਰਜ ਸਿੰਘ ਖਾਲਸਾ ਹੋਰੀ ਨੇ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਹਸਨਪੁਰ ਜਿਹੜਾ ਜੀ ਉਹ ਲਿਜਾਇਆ ਗਿਆ। ਉੱਥੇ ਉਹਨਾਂ ਦੇ ਸਮਰਥਕ ਜਿਹੜੇ ਨੇ ਉਹਨਾਂ ਨੂੰ ਮਿਲਣ ਦੇ ਵਾਸਤੇ ਆਉਂਦੇ ਰਹੇ ਨੇ ਜੀ। ਜਿਹੜਾ ਉਧਰ ਜਿਹੜੀ ਫੜਾਫੜਾਈ ਹੈ ਜੀ ਉਹ ਵੀ ਸ਼ੁਰੂ ਹੋਈ ਹੈ ਕਾਫੀ ਪੰਜਾਬ ਦੇ ਵਿੱਚ। ਕਈ ਜਿਹੜੇ ਨੇ ਜੀ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ, ਕੁਛ ਇੱਕ ਨੂੰ ਜਿਹੜਾ ਛੱਡਿਆ ਵੀ ਗਿਆ, ਪਰ ਇਹਨਾਂ ਦੇ ਵਿੱਚੋਂ ਕਾਫੀ ਸਾਰੇ ਨੇ ਜਿਨ੍ਹਾਂ ਦੇ ਉੱਤੇ ਕੇਸ ਜਿਹੜਾ 107 ਵਗੈਰਾ ਦਾ ਦਰਜ ਕਰਕੇ SDM ਦੇ ਸਾਹਮਣੇ ਪੇਸ਼ ਕਰਕੇ ਉਹਨਾਂ ਨੂੰ ਜਿਹੜਾ ਜੀ ਜੇਲ੍ਹ ਦੇ ਵਿੱਚ ਕੱਲ ਭੇਜ ਦਿੱਤਾ। ਜਿਹੜੀ ਪੁਲਿਸ ਹੈ ਉਹ ਇਹ ਕਹਿੰਦੀ ਆ ਕਿ ਇਹ ਹਸਨਪੁਰ ਵਾਲੀ ਸਾਈਡ ਨੂੰ ਨਾ ਜਾਣ, ਜਾਂ 15 ਅਗਸਤ ਆ ਰਿਹਾ ਉਸ ਮੌਕੇ ਦੇ ਉੱਤੇ ਕਿਸੇ ਕਿਸਮ ਦਾ ਕੋਈ ਰੋਸ ਵਿਖਾਵਾ, ਰੋਸ ਮੁਜ਼ਾਹਰਾ ਨਾ ਕਰਨ, ਜਿਹਦੇ ਕਰਕੇ ਇਹ ਫੜੀ ਫੜਾਈ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਜਿਹੜੇ ਸੂਰਜ ਸਿੰਘ ਖਾਲਸਾ ਹੋਰੀ ਨੇ ਉਹਨਾਂ ਦੀ ਜਾਂਚ ਜਿਹੜੀ ਹੈ ਜੀ ਉਹ ਡਾਕਟਰਾਂ ਨੇ ਕੀਤੀ ਹੈ, ਔਰ ਉਹਨਾਂ ਨੇ ਬਿਨਾਂ ਜਿਹੜੀ ਦੀ ਜਾਂਚ ਕੀਤੇ ਤੋਂ ਮਾਫ ਕਰਨਾ ਪਿੰਡ ਦੇ ਵਿੱਚ ਗਏ, ਪਰ ਜਾਂਚ ਉਹਨਾਂ ਨੇ ਜਿਹੜੀ ਹੈ ਜੀ ਉਹ ਕੀਤੀ ਨਹੀਂ, ਕਿਉਂਕਿ ਜਿਹੜੇ ਸੂਰਜ ਸਿੰਘ ਖਾਲਸਾ ਹੋਰੀ ਨੇ ਉਹਨਾਂ ਨੇ ਜਾਂਚ ਜਿਹੜੀ ਉਹ ਕਰਨ ਨਹੀਂ ਦਿੱਤੀ। ਮੈਂ ਦੱਸਵਾ ਕਿ ਸੂਰਜ ਸਿੰਘ ਖਾਲਸਾ ਹੋਰਾਂ ਨੂੰ ਹਸਪੀਟਲ 'ਚ ਉਦੋਂ ਛੁੱਟੀ ਦਿੱਤੀ ਗਈ ਸੀ ਜਦੋਂ ਜਿਹੜੀ ਸੰਘਰਸ਼ ਕਮੇਟੀ ਆ ਉਹਨੇ ਇਹ ਕਹਿਤਾ ਸੀਗਾ ਕਿ ਉਹ DMC ਹਸਪਤਾਲ ਘੇਰਨਗੇ ਤੇ ਉਹਦੇ ਬਾਹਰ ਆਪਣਾ ਰੋਸ ਮੁਜ਼ਾਹਰਾ ਜਿਹੜਾ ਕਰਨਗੇ, ਕਿਉਂਕਿ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਜੀ ਤੇ ਅਗਲੀ ਜੇ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਬਣੇ 4 ਹਵਾਈ ਅੱਡੇ ਜਿਹੜੇ ਆ ਚਿੱਟੇ ਹਾਥੀ। ਬੇਸ਼ੱਕ ਸਰਕਾਰ ਇਸ ਵੇਲੇ ਦੀ ਹਵਾਈ ਅੱਡੇ ਹੋਰ ਜਿਹੜੇ ਆ ਉਹ ਮੰਗ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਇੱਧਰ ਜਲੰਧਰ ਦੇ ਨੇੜੇ ਆਦਮਪੁਰ ਜਿਹੜਾ ਜੀ ਉਹ ਬਣਾਓ ਹਵਾਈ ਅੱਡਾ।
ਇੱਥੇ ਬਠਿੰਡੇ ਦੇ ਵਿੱਚ ਜਿਹੜਾ ਜੀ ਉਹ ਹਵਾਈ ਅੱਡਾ ਬਣਿਆ ਹੋਇਆ, ਕੋਈ ਫਲਾਈਟ ਇੱਧਰ ਨੂੰ ਆਉਣ ਨੂੰ ਜਿਹੜਾ ਉਹ ਤਿਆਰ ਨਹੀਂ। ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ ਜੀ ਜਿਵੇਂ ਮਲੇਸ਼ੀਆ ਤੋਂ ਇੱਕ ਏਅਰਲਾਈਨ ਆ, ਉਹਨੇ ਜ਼ਰੂਰ ਦਿੱਲੀ ਹੁਣ ਜਿਹੜੀ ਹੈ ਜੀ ਮਲੇਸ਼ੀਆ ਲਈ ਸ਼ੁਰੂ ਕਰਨੀ ਹੈ ਆਉਣ ਵਾਲੇ ਦਿਨਾਂ 'ਚ। ਕੁਝ ਫਲਾਈਟਾਂ ਜਿਹੜੀਆਂ ਜੀ ਉੱਥੋਂ ਚੱਲਦੀਆਂ ਨੇ। ਚੰਡੀਗੜ੍ਹ ਤੋਂ ਡੋਮੈਸਟਿਕ ਫਲਾਈਟਸ ਜਿਹੜੀਆਂ ਉਹ ਚੱਲ ਰਹੀਆਂ ਨੇ। ਅਜੇ ਵੀ ਜਿਹੜਾ ਜੀ ਇੰਟਰਨੈਸ਼ਨਲ ਫਲਾਈਟਸ ਦੀ ਉਡੀਕ ਹੈ। ਪੰਜਾਬ ਦੇ ਹਵਾਈ ਅੱਡੇ ਵੱਡੇ ਘਾਟੇ ਦਾ ਸੌਦਾ ਜਿਹੜਾ ਉਹ ਬਣ ਰਹੇ ਨੇ। ਸੂਬੇ 'ਚ ਬਣੇ 4 ਹਵਾਈ ਅੱਡੇ 252 ਕਰੋੜ ਰੁਪਏ ਦੇ ਘਾਟੇ ਦੇ ਵਿੱਚ ਨੇ। ਬਠਿੰਡੇ ਦਾ ਹਵਾਈ ਅੱਡਾ ਅਜੇ ਚੱਲਿਆ ਨਹੀਂ ਹੈ, ਪਰ ਇਹਦੇ ਵਿੱਚ ਕਰੀਬ 3 ਕਰੋੜ ਰੁਪਏ ਦੇ ਘਾਟਾ ਇਹਦੇ ਵਿੱਚ ਹੈ। ਸੂਬੇ ਦਾ ਕੋਈ ਵੀ ਹਵਾਈ ਅੱਡਾ ਮੁਨਾਫੇ ਦੇ ਵਿੱਚ ਨਹੀਂ ਹੈ। ਪੰਜਾਬ ਸਰਕਾਰ ਦੇ ਵੱਲੋਂ ਆਦਮਪੁਰ ਹਵਾਈ ਅੱਡੇ ਨੂੰ ਜਿਹੜਾ ਦੀ ਵਪਾਰਕ ਰੁਤਬਾ ਦੇਣ ਦੀ ਮੰਗ ਰੱਖੀ ਗਈ ਆ ਔਰ ਕੇਂਦਰੀ ਰੱਖਿਆ ਮੰਤਰਾਲੇ ਨੇ ਇਹਨੂੰ ਹਰੀ ਝੰਡੀ ਵੀ ਜਿਹੜੀ ਦੇ ਦਿੱਤੀ ਆ। ਮੁਹਾਲੀ ਦਾ ਨਵਾਂ ਜਿਹੜਾ ਕੌਮਾਂਤਰੀ ਹਵਾਈ ਅੱਡਾ, ਉਹਦੇ ਤੋਂ ਅਜੇ ਇੰਟਰਨੈਸ਼ਨਲ ਉਡਾਣਾਂ ਜਿਹੜੀਆਂ ਦੀ ਉਹ ਸ਼ੁਰੂ ਨਹੀਂ ਹੋਈਆਂ। ਕੋਈ ਵੀ ਜਿਹੜੀ ਉਡਾਣ ਅਸਲ ਸ਼ੁਰੂ ਨਹੀਂ ਹੋਈ। ਇਹਦਾ ਫੀਤਾ ਕੱਟਣ ਦਾ ਇੰਤਜ਼ਾਰ ਆ। ਅਜੇ ਪੁਰਾਣਾ ਹੀ ਚੰਡੀਗੜ੍ਹ ਵਾਲਾ ਜਿਹੜਾ ਜੀ ਉਹ ਚੱਲ ਰਿਹਾ ਜੀ। ਜਿਹੜੇ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ, ਇਹਦਾ 4 ਵਰ੍ਹਿਆਂ ਦਾ ਵਿੱਤੀ ਘਾਟਾ ਸਭ ਤੋਂ ਜ਼ਿਆਦਾ। ਸਾਲ 13-14 ਦੇ ਵਿੱਚ ਇਸ ਹਵਾਈ ਅੱਡੇ ਦਾ ਘਾਟਾ 74 ਕਰੋੜ 46 ਲੱਖ ਰੁਪਏ ਸੀਗਾ। ਸਾਲ 12-13 ਦੇ ਵਿੱਚ ਇਹ ਘਾਟਾ 61 ਕਰੋੜ 13 ਲੱਖ ਰੁਪਏ ਸੀਗਾ। ਤੇ ਕੌਮਾਂਤਰੀ ਹਵਾਈ ਅੱਡੇ ਦੇ ਖਰਚੇ ਜਿਹੜੇ ਜ਼ਿਆਦਾ ਪੈ ਰਹੇ ਨੇ, ਜਦੋਂ ਕਿ ਆਮਦਨ ਹੋ ਨਹੀਂ ਰਹੀ। ਜਿਹੜੀਆਂ ਇੱਥੋਂ ਉੱਡਣ ਵਾਲੀਆਂ ਏਅਰਲਾਈਨਸ ਨੇ ਤੇ ਜਿਹੜੇ ਪੈਸੇਂਜਰ ਨੇ, ਉਹਨਾਂ ਦੀ ਗਿਣਤੀ ਘੱਟ ਹੋਣ ਕਰਕੇ ਹਵਾਈ ਅੱਡਾ ਜਿਹੜਾ ਜੀ ਉਹ ਘਾਟੇ ਦੇ ਵਿੱਚ ਜਾ ਰਿਹਾ। ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਵਿੱਚ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਕਰੀਬ 200 ਮੁਲਾਜ਼ਮ ਤੇ ਅਧਿਕਾਰੀ ਜਿਹੜੇ ਉਹ ਤਾਇਨਾਤ ਨੇ ਤੇ ਕਰੀਬ 400 ਸੁਰੱਖਿਆ ਕਰਮੀ ਨੇ। ਲੁਧਿਆਣੇ ਦਾ ਹਵਾਈ ਅੱਡਾ 18 ਕਰੋੜ 70 ਲੱਖ ਰੁਪਏ ਦੇ ਘਾਟੇ ਦੇ ਵਿੱਚ ਹੈ ਔਰ ਇਹ ਵਿੱਤੀ ਘਾਟਾ 13-14 ਦੇ ਵਿੱਚ 4 ਕਰੋੜ 84 ਲੱਖ ਰੁਪਈਆ ਸੀਗਾ। ਇਹ ਤੋਂ ਪਹਿਲਾਂ ਸਾਲ 12-13 ਦੇ ਵਿੱਚ ਇਹ ਘਾਟਾ 5 ਕਰੋੜ 19 ਲੱਖ ਰੁਪਈਆ ਸੀਗਾ ਜੀ। ਔਰ ਇਸ ਹਵਾਈ ਅੱਡੇ ਤੋਂ ਕਰੀਬ 2 ਵਰ੍ਹਿਆਂ ਤੋਂ ਜਿਹੜੀਆਂ ਫਲਾਈਟਸ ਨੇ ਉਹ ਮੁਕੰਮਲ ਰੂਪ ਦੇ ਵਿੱਚ ਬੰਦ ਪਈਆਂ ਨੇ। ਇਸੇ ਤਰੀਕੇ ਨਾਲ ਪਠਾਨਕੋਟ ਦਾ ਹਵਾਈ ਅੱਡਾ ਜੀ 13 ਕਰੋੜ 16 ਲੱਖ ਰੁਪਏ ਦੇ ਘਾਟੇ ਦੇ ਵਿੱਚ ਹੈ। 13-14 ਦੇ ਵਿੱਚ ਇਸ ਤੋਂ 3 ਕਰੋੜ 47 ਲੱਖ ਰੁਪਏ ਦਾ ਘਾਟਾ ਜਿਹੜਾ ਜੀ ਉਹ ਝੱਲਣਾ ਪਿਆ। ਇਸ ਹਵਾਈ ਅੱਡੇ ਤੋਂ ਵੀ ਕੋਈ ਉਡਾਨ ਜਿਹੜੀ ਹੈ ਜੀ ਉਹ ਇਸ ਵੇਲੇ ਹੈ ਨਹੀਂ ਗੀ। ਪੰਜਾਬ ਦੇ ਇਹਨਾਂ ਹਵਾਈ ਅੱਡਿਆਂ ਨੂੰ ਸਾਲ 10-11 ਦੇ ਵਿੱਚ 35 ਕਰੋੜ 19 ਲੱਖ ਰੁਪਏ ਦਾ ਘਾਟਾ ਸਹਿਣਾ ਪਿਆ ਸੀ, ਜਦੋਂ ਕਿ 13-14 ਦੇ ਵਿੱਚ ਇਹ ਘਾਟਾ 85 ਕਰੋੜ 98 ਲੱਖ ਰੁਪਏ ਸੀਗਾ ਜੀ। ਜੀ ਤੇ ਅਗਲੀ ਗੱਲ ਕਰਦੇ ਹਾਂ, ਮਣੀਕਰਨ ਨੂੰ ਜਾ ਰਹੀ ਜਿਹੜੀ ਬੱਸ ਦੀ ਦੁਰਘਟਨਾ ਹੋਈ ਸੀ ਉਸ ਦੇ ਵਿੱਚ ਜਿਹੜੇ ਕਾਫੀ ਲੋਕ ਮਾਰੇ ਗਏ ਤੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਆ ਅਜੇ ਵੀ ਉਹ ਲਾਸ਼ਾਂ ਨੂੰ ਲੱਭ ਰਹੇ ਆ ਜੀ। ਇਹ ਜਿਹੜੇ ਮਣੀਕਰਨ ਹਾਦਸੇ ਦੇ ਪੀੜਤ ਨੇ ਜੀ, ਜਿਹੜੇ ਪਰਿਵਾਰ ਜਿਨ੍ਹਾਂ ਦੇ ਨੇੜਲੇ ਪਰਿਵਾਰ ਦੇ ਮੈਂਬਰ ਇਹਦੇ ਵਿੱਚ ਰੁੜ ਗਏ ਸਨ ਜੀ, ਉਹ ਹੁਣ ਇਸ ਆਸ ਦੇ ਉੱਤੇ ਨੇ ਜੀ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਡੈੱਡ ਬੋਡੀ ਜਿਹੜੀ ਹੈ ਜੀ ਉਹ ਮਿਲ ਜਾਏ ਤੇ ਉਹ ਆਖਰੀ ਵਾਰ ਜਿਹੜਾ ਜੀ ਉਹ ਮੂੰਹ ਇਹਨਾਂ ਦਾ ਆਪਣੇ ਨੇੜਲਿਆਂ ਦਾ ਵੇਖ ਸਕਣ। ਇਹ ਜਿਹੜਾ ਜੀ ਦਰਜਨਾਂ ਪਰਿਵਾਰ ਨੇ ਜਿਹੜੇ ਕੁੱਲੂ ਦੇ ਸਿਵਲ ਹਸਪੀਟਲ ਦੇ ਗੇਟ ਦੇ ਉੱਤੇ ਪੁੱਜ ਜਾਂਦੇ ਨੇ। ਜਦੋਂ ਕੋਈ ਐਂਬੂਲੈਂਸ ਆਉਂਦੀ ਹੈ ਇਹਨਾਂ ਦੇ ਸਾਹ ਰੁਕਦੇ ਨੇ ਔਰ ਕਿ ਹੋ ਸਕਦਾ ਵਿੱਚ ਕੋਈ ਡੈੱਡ ਬੋਡੀ ਜਿਹੜੀ ਹੈ ਜੀ ਉਹ ਆਈ ਹੋਵੇ। ਇੱਥੇ ਕੋਈ ਕਾਰ ਸੇਵਾ ਦਲ ਵਾਲੇ ਨੇ ਜੀ ਜਿਹੜੇ ਦਿਨ ਰਾਤ ਉਹਨਾਂ ਨੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ, ਨਹੀਂ ਤਾਂ ਇਹਨਾਂ ਨੂੰ ਰੋਟੀ ਵਗੈਰਾ ਉੱਥੇ ਖਾਣੀ ਜਿਹੜੀ ਹੈ ਜੀ ਉਹ ਮਹਿੰਗੀ ਪੈ ਸਕਦੀ ਆ ਜੀ। ਕੁੱਲੂ ਦੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇਹ ਜਿਹੜੇ ਜੀ ਉਹ ਰਹਿ ਰਹੇ ਨੇ। 20,000 ਰੁਪਏ ਤਕਰੀਬਨ ਰੋਜ਼ ਦਾ ਖਰਚਾ ਰੋਟੀ ਪਾਣੀ ਦਾ ਆ ਰਿਹਾ, ਪਰ ਜਿਹੜੇ ਰੋਟੀ ਪਾਣੀ ਦਾ ਇੰਤਜ਼ਾਮ ਕਰ ਰਹੇ ਨੇ ਜੀ ਉਹਨਾਂ ਦੀ ਵੀ ਸ਼ਾਬਾਸ਼ ਜਿਹੜੀ ਉਹ ਦੇਣੀ ਬਣਦੀ ਹੈ ਕਿ ਉਹ ਇਹਨਾਂ ਦੀ ਇਸ ਪੱਖੋਂ ਜਿਹੜੀ ਹੈ ਜੀ ਉਹ ਮਦਦ ਕਰ ਰਹੇ ਨੇ। ਜਿਹੜੇ ਇੱਥੇ ਪਰਿਵਾਰ ਨੇ ਜੀ ਉਹ ਇਹ ਕਹਿੰਦੇ ਨੇ ਕਿ ਜਿਹੜੇ ਤਾਂ ਸਥਾਨਕ ਨੇ ਉੱਥੋਂ ਦੀ ਸਰਕਾਰ ਜਿਹੜੀ ਹੈ ਜੀ ਉਹਨਾਂ ਨੇ ਤਾਂ ਪੂਰੀ ਮਦਦ ਇਹਨਾਂ ਦੀ ਕੀਤੀ ਆ। ਲੋਕ ਜਿਹੜੇ ਨੇ ਸਥਾਨਕ ਉਹਨਾਂ ਦੀ ਬੜੀ ਮਦਦ ਕਰ ਰਹੇ ਨੇ, ਪਰ ਪੰਜਾਬ ਸਰਕਾਰ ਦੇ ਉੱਤੇ ਉਹਨਾਂ ਨੂੰ ਵੱਡਾ ਗਿਲਾ ਹੈ ਕਿ ਇਹ ਜਿਹੜੀ ਸਰਕਾਰ ਹੈ ਜੀ ਉਹਨੇ ਕੁਝ ਵੀ ਜਿਹੜਾ ਜੀ ਇੱਥੇ ਨਹੀਂ ਕੀਤਾ ਉਹਨਾਂ ਦੇ ਵਾਸਤੇ, ਸਿਰਫ ਸਵਾਏ ਇਹਦੇ ਕਿ ਉਹਨਾਂ ਦੇ 1-2 ਘਰਾਂ ਦੇ ਵਿੱਚ ਜਾ ਕੇ ਅਫਸੋਸ ਪ੍ਰਗਟ ਕਰਤਾ, ਫੋਟੋਆਂ ਖਿਚਾ ਲੀਆਂ, ਫੇਸਬੁੱਕ ਤੇ ਪਾਤੀਆਂ ਤੇ ਅਖਬਾਰਾਂ ਦੇ ਵਿੱਚ ਲੱਗ ਗਈਆਂ ਤੇ ਗੱਲ ਜਿਹੜੀ ਜੀ ਆ ਹੀ ਗਈ ਹੋਗੀ। ਤੁਸੀਂ ਸੋਚ ਸਕਦੇ ਹੋ ਇੰਨੇ ਦਿਨਾਂ ਤੋਂ ਬਾਅਦ ਜਿਨ੍ਹਾਂ ਦੇ ਪਰਿਵਾਰ ਦੀ ਡੈੱਡ ਬੋਡੀ ਵੀ ਜਿਹੜੀ ਉਹ ਨਾ ਮਿਲੀ ਹੋਵੇ, ਉਹ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਹੋ ਸਕਦੇ ਨੇ ਜੀ। ਜੀ ਬਿਲਕੁਲ। ਤੇ ਅਗਲੀ ਗੱਲ ਕਰਦੇ ਹਾਂ ਵੀ ਵਿਰੋਧੀ ਧਿਰ ਮੌਜੂਦ ਨਹੀਂ ਸੀ ਪਾਰਲੀਮੈਂਟ ਦੇ ਵਿੱਚ ਤੇ ਸੁਸ਼ਮਾ ਸਵਰਾਜ ਨੇ ਆਪਣਾ ਜਿਹੜਾ ਜੀ ਪੱਖ ਦੱਸਿਆ ਰੋਣਾ ਰੋਇਆ। ਜੀ ਬਿਲਕੁਲ, ਸੁਸ਼ਮਾ ਸਵਰਾਜ ਹੋਰਾਂ ਨੂੰ ਕਿਉਂਕਿ ਵਿਰੋਧੀ ਧਿਰ ਤਾਂ ਬੋਲਣ ਨਹੀਂ ਦਿੰਦੀ ਸੀ, ਹੁਣ ਵਿਰੋਧੀ ਧਿਰ ਨੇ ਬਾਈਕਾਟ ਕੀਤਾ ਹੋਇਆ ਤੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਜਿਹੜੇ ਆ ਜੀ ਉਹ ਭਾਵਕ ਸੋ ਕਾਲ ਜਿਹੜੇ ਭਾਵਕ ਨੇ ਉਹ ਲੈਕਚਰ ਉਹਨਾਂ ਨੇ ਕੀਤਾ।
ਔਰ ਲਲਿਤ ਮੋਦੀ ਦੇ ਨਾਲ ਸੰਬੰਧਾਂ ਨੂੰ ਲੈ ਕੇ ਸੁਸ਼ਮਾ ਸਵਰਾਜ ਨੇ ਮਾਹੌਲ ਨੂੰ ਆਪਣੇ ਵਿੱਚ ਜਿਹੜਾ ਸੀ ਉਹ ਢਾਲਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਪਤਾ ਸੀ ਵੀ ਟੀਵੀ ਦੇ ਉੱਤੇ ਤਾਂ ਚੱਲ ਰਿਹਾ ਲੋਕ ਸਭਾ ਚੈਨਲ, ਉੱਥੇ ਤਾਂ ਜਿਹੜੀ ਉਹ ਜਾਊਗੀ ਨਾ ਕਾਂਗਰਸ ਜਿਹੜੀ, ਤੇ ਬਾਕੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਗੈਰ ਹਾਜ਼ਰ ਸੀਗੀਆਂ। ਸੁਸ਼ਮਾ ਸਵਰਾਜ ਹੋਰਾਂ ਨੇ ਦਾਅਵਾ ਕੀਤਾ ਕਿ ਲਲਿਤ ਮੋਦੀ ਦੀ ਉਹਨਾਂ ਨੇ ਕੋਈ ਮਦਦ ਨਹੀਂ ਕੀਤੀ, ਪਰ ਕੈਂਸਰ ਨਾਲ ਪੀੜਤ ਉਹਦੀ ਘਰਵਾਲੀ ਦੀ ਮਦਦ ਜ਼ਰੂਰ ਕੀਤੀ ਆ। ਉਹਨਾਂ ਸੋਨੀਆ ਗਾਂਧੀ ਨੂੰ ਪੁੱਛਿਆ ਕਿ ਜੇ ਉਹਦੇ ਤੋਂ ਮਦਦ ਮੰਗੀ ਹੁੰਦੀ ਤਾਂ ਉਹਨੇ ਜਿਹੜਾ ਫਿਰ ਕੀ ਕਰਨਾ ਸੀਗਾ ਜੀ। ਉਹਨੇ ਕਿਹਾ ਕਿ ਜੇ ਕੈਂਸਰ ਪੀੜਤ ਔਰਤ ਦੀ ਮਦਦ ਕਰਨੀ ਜੁਰਮ ਹੈ ਤੇ ਮੈਂ ਦੇਸ਼ ਦੇ ਸਾਹਮਣੇ ਆਪਣਾ ਜਿਹੜਾ ਜੀ ਉਹ ਇਹ ਗੁਨਾਹ ਕਬੂਲ ਕਰਦੀ ਹਾਂ ਤੇ ਇਹਦੇ ਵਾਸਤੇ ਸਦਨ ਜਿਹੜੀ ਸਜ਼ਾ ਦੇਊਗਾ ਮੈਂ ਭੁਗਤਣ ਦੇ ਵਾਸਤੇ ਤਿਆਰ ਹੈ। ਇਹ ਭਾਵਕ ਤਕਰੀਰ ਸੀ ਜੀ, ਇਸ ਤੋਂ ਬਾਅਦ ਹੋਰ ਕੁਝ ਨਹੀਂ। ਜੇ ਉਹ ਸਮਝਦੇ ਨੇ ਕਿ ਉਹਨਾਂ ਨੇ ਮਦਦ, ਇੱਕ ਪਾਸੇ ਕਹੀ ਜਾਂਦੇ ਮੈਂ ਮਦਦ ਕੀਤੀ ਹੈ, ਦੂਜੇ ਪਾਸੇ ਕਹਿੰਦੇ ਆ ਕੋਈ ਸਬੂਤ ਲਿਆਓ, ਕੋਈ ਈਮੇਲ ਦਿਖਾਓ, ਕੋਈ ਫੈਕਸ ਜਿਹੜੀ ਆ ਜੀ ਉਹ ਦਿਖਾਓ। ਤੁਸੀਂ ਤਾਂ ਆਪ ਮੰਨ ਰਹੇ ਹੋ ਕਿ ਮਦਦ ਜਿਹੜੀ ਆ ਜੀ ਉਹ ਕੀਤੀ ਹੈ। ਮਦਦ ਉਸ ਬੰਦੇ ਦੀ ਕੀਤੀ ਆ ਜਿਹੜਾ 800 ਕਰੋੜ ਰੁਪਏ ਦੀ ਠੱਗੀ ਜਿਹੜੀ ਆ ਜੀ ਉਹ ਮਾਰ ਕੇ ਇੱਥੋਂ ਚਲੇ ਗਿਆ। ਮਦਦ ਵਸੁੰਧਰਾ ਰਾਜੇ ਦੇ ਕੀਤੀ ਆ, ਉਹਦੇ ਮੁੰਡੇ ਦਾ ਉਹਦੇ ਨਾਲ ਬਿਜ਼ਨਸ ਸਾਂਝਾ। ਵਸੁੰਧਰਾ ਰਾਜੇ ਜਿਹੜੇ ਨੇ ਉਹਨੇ ਉਹਨੂੰ ਕਹੀ ਜਾਂਦੇ ਆ ਕਿ ਇਹਨੂੰ ਪਦਮ ਸ਼੍ਰੀ ਦਾ ਖਿਤਾਬ ਜਿਹੜਾ ਜੀ ਉਹ ਦਿਓ। ਮਦਦ ਜਿਹੜੀ ਆ ਜੀ ਉਹ ਕਿਹੋ ਜਿਹੀ ਹੁੰਦੀ ਆ, ਇਹੀ ਗੱਲਾਂ ਤਾਂ ਜਿਹੜੀਆਂ ਜੀ ਵਿਰੋਧੀ ਧਿਰਾਂ ਉਹ ਉਠਾ ਰਹੀਆਂ ਨੇ। ਅਸਲ ਦੇ ਵਿੱਚ ਇਉਂ ਹੁੰਦਾ ਨਾ ਜੀ ਕਿ ਸਿਆਣੇ ਕਹਿੰਦੇ ਨੇ ਨਾ ਕਿ ਕਈ ਵਾਰੀ ਆਪ ਹੀ ਜਿਹੜੀ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ। ਭਾਰਤੀ ਜਨਤਾ ਪਾਰਟੀ ਨੇ ਇਹ ਸਾਰਾ ਕੁਝ ਜਿਹੜਾ ਸੀਗਾ ਪਿਛਲੇ 2 ਸਾਲਾਂ ਦੇ ਦੌਰਾਨ ਜਦੋਂ ਉਹਦੀ ਸਰਕਾਰ ਨਹੀਂ ਸੀ, ਇਹ ਸਾਰੀ ਜਿਹੜੀ ਉਹ ਪਿਰਤਾਂ ਪਾਈਆਂ, ਅੱਜ ਉਹਨੂੰ ਆਪ ਨੂੰ ਹੀ ਜਿਹੜੀਆਂ ਜੀ ਉਹ ਭੁਗਤਣੀਆਂ ਪੈ ਰਹੀਆਂ ਨੇ। ਜੀ 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 ਬਿਲਕੁਲ। ਅਤੇ ਇਹ ਵੀ ਦੇਖਿਆ ਗਿਆ ਵੀ ਮਨਮੋਹਨ ਸਿੰਘ ਵੀ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ ਵੀ ਨਰਿੰਦਰ ਮੋਦੀ ਕਿਉਂ ਚੁੱਪ ਨੇ, ਤੇ ਤਸਵੀਰ ਕਾਫੀ ਮਸ਼ਹੂਰ ਹੋ ਰਹੀ ਆ ਵੀ ਅਜੇ ਵੀ ਚੁੱਪ ਹੀ ਨੇ। ਬਿਲਕੁਲ ਜੀ ਬਿਲਕੁਲ ਚੁੱਪ ਨੇ, ਔਰ ਉਹਨਾਂ ਕੋਲ ਜਿਹੜਾ ਸਾਈਨ ਹੈ ਉਹ ਬੜਾ ਫੇਮਸ ਹੋ ਰਿਹਾ ਜਿਹਦੇ ਉੱਤੇ ਲਿਖਿਆ ਪ੍ਰਾਈਮ ਮਿਨਿਸਟਰ ਸਪੀਕ ਅਪ ਜੀ। ਸੋ ਜਿਹੜੇ ਜੀ ਉਹ ਕਹਿ ਰਹੇ ਨੇ ਮਨਮੋਹਨ ਸਿੰਘ ਹੋਰੀ, ਹੈਰਾਨਗੀ ਵਾਲੀ ਗੱਲ ਹੈ ਜੀ ਜੇ ਮਨਮੋਹਨ ਸਿੰਘ ਹੋਰੀ ਹੀ ਕਹਿਣ ਲੱਗੇ ਕਿ ਨਰਿੰਦਰ ਮੋਦੀ ਬੋਲੇ, ਹੁਣ ਤਾਂ ਵਾਕਈ ਬੋਲਣਾ ਬਣਦਾ ਜੀ। ਜੀ ਜੀ ਤੇ ਸਰੋਤੇ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀ ਬਲਤੇਜ ਪੰਨੂ ਜੀ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਕੇਸ ਫੇਰ ਹੈ ਨਿਕਲਿਆ ਕਿਡਨੀਆਂ ਦਾ, ਲੱਗੀ ਹੋਣ ਫਿਰ ਜਾਂਚ ਪੜਤਾਲ ਮੀਆਂ ਜੀ। ਕੇਸ ਫੇਰ ਹੈ ਨਿਕਲਿਆ ਕਿਡਨੀਆਂ ਦਾ, ਲੱਗੀ ਹੋਣ ਫਿਰ ਜਾਂਚ ਪੜਤਾਲ ਮੀਆਂ। ਡਾਕਟਰ ਇੱਕ ਸ਼ਿਕੰਜੇ ਵਿੱਚ ਫਸੀ ਜਾਂਦਾ, ਫਸਦੀ ਪਤਨੀ ਵੀ ਜਾ ਰਹੀ ਮੀਆਂ ਜੀ। ਪੈਸੇ ਵੱਲੋਂ ਤਾਂ ਕੋਈ ਨਹੀਂ ਕਸਰ ਹੈ ਸੀ, ਛੱਡ ਸਕੇ ਨਹੀਂ ਮੁਫਤ ਦਾ ਮਾਲ ਮੀਆਂ। ਪਹਿਲਾਂ ਵਾਂਗ ਫਿਰ ਵਧੀ ਜਦ ਜਾਂਚ, ਅੱਗੇ ਲੱਗਣੀ ਦੋਸ਼ੀਆਂ ਦੀ ਲੱਗਦੀ ਪਾਲ ਮੀਆਂ ਜੀ। ਫਸਦੇ ਚੋਰ ਤੋਂ ਅਕਲ ਨਹੀਂ ਹੋਰ ਸਿੱਖਣ, ਮਾਰੀ ਮਾਇਆ ਨੂੰ ਜਾਂਦੀ ਨਾ ਲੱਤ ਮੀਆਂ ਜੀ। ਫਸਦੇ ਚੋਰ ਤੋਂ ਅਕਲ ਨਹੀਂ ਹੋਰ ਸਿੱਖਣ, ਮਾਰੀ ਮਾਇਆ ਨੂੰ ਜਾਂਦੀ ਨਾ ਲੱਤ ਮੀਆਂ। ਚਮਕ ਨੋਟਾਂ ਦੀ ਅੱਖਾਂ ਚੁੰਧਿਆਈ ਜਾਂਦੀ, ਛੱਡਦੀ ਮਾਰ ਫਿਰ ਬੰਦੇ ਦੀ ਮੱਤ ਮੀਆਂ। ਜੀ 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 ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਸੁਰਖੀਆਂ ਦੇ ਬਾਰੇ ਸਾਨੂੰ ਇਹ ਜਾਣਕਾਰੀਆਂ ਦਿੱਤੀਆਂ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਮਿਹਰਬਾਨੀ ਜੀ, ਧੰਨਵਾਦ, ਸਤਿ ਸ੍ਰੀ ਅਕਾਲ। ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਆ। ਕੱਲ੍ਹ ਨੂੰ ਇੱਕ ਅਗਲੇ ਬੁਲੇਟਿਨ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਜੁੜਾਂਗੇ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।